व्यूअर्स वेलकम बैक इन अवर प्रोग्राम जी। डॉक्टर साहब साडा पहला मैसेज आया है पैरिस फ्रांस तो वीर शरणदीप सिंह बरहार जी का। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬੜਾ ਚੰਗਾ ਲੱਗਦਾ ਹੈ ਜਿਹੜਾ ਕਿ ਇਹ YouTube ਤੇ ਦੇਖਦੇ ਹਨ। ਇਹਨਾਂ ਦਾ ਸਵਾਲ ਹੈ ਕਿ ਇੱਕ ਪਾਸੇ ਸ਼ਰਧਾਵਾਨ ਸਿੱਖ ਹਨ ਜਿਹੜੇ ਗੁਰਬਾਣੀ ਨੂੰ ਤਾਂ ਪਿਆਰ ਕਰਦੇ ਹਨ ਪਰ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ, ਇਸ ਲਈ ਖਾਲਿਸਤਾਨ ਦੇ ਮੁੱਦੇ ਤੇ ਉਹਨਾਂ ਦੀ ਕੋਈ ਕਾਰਜਗੁਜ਼ਾਰੀ ਨਹੀਂ ਹੈ। दूसरे पासे धार्मिक तौर पर कमज़ोर पर सियासी तौर पर परपक्क सोच रखने वाले सिख हैं जिन्होंने धार्मिक सोच वाले ये कह के नेड़े नहीं लगन देंगे कि पहला सिख बन जाओ खालिस्तान आपे बन जाएगा। इन्हां दोहां वक्खो वक्खरियां धिरां नूं किवें समझाया जा सकता है कि किसी की धार्मिक कमज़ोरी व्यक्तिगत मामला है पर खालिस्तान की कायमी तो बिना उस खित्ते विच धर्मी सिख अपने धर्म की पालना नहीं कर सकणगे। हिंदू मत सिखां नूं निगल जाएगा। ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ ਡਾਕਟਰ ਸਾਹਿਬ? ਅਸੀਂ ਵੀਰ ਸ਼ਰਨਦੀਪ ਸਿੰਘ ਬਰਹਾਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖਿਆ ਜੀ। ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ, ਉਹਨਾਂ ਨੇ ਸ਼ਲਾਘਾ ਦੇ ਸ਼ਬਦ ਕਹੇ, ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਉਹਨਾਂ ਦਾ ਸਵਾਲ ਜਿਹੜਾ ਅਕਸਰ ਜਦੋਂ ਮੈਂ ਟਰੈਵਲ ਕਰਦਾ ਹਾਂ ਥਾਂ ਤੇ ਇਹ ਬਹੁਤ ਵਾਰ ਪੁੱਛਿਆ ਜਾਂਦਾ ਸਵਾਲ ਹੈ ਜੀ ਕਿ ਜਿਹੜੇ ਸ਼ਰਧਾਵਾਨ ਗੁਰਸਿੱਖ ਨੇ, ਜਦੋਂ ਸ਼ਰਧਾਵਾਨ ਗੁਰਸਿੱਖ ਉਹਨਾਂ ਨੇ ਕਿਹਾ ਉਹਨਾਂ ਦੀ ਮੁਰਾਦ ਅੰਮ੍ਰਿਤਧਾਰੀ ਗੁਰਸਿੱਖ ਜਾਂ ਜਿਹੜੇ ਜੀਵਨ ਦੇ ਵਿੱਚ ਗੁਰਸਿੱਖੀ ਜੀਵਨ ਜਿਹੜਾ ਗੁਰਮਤਿ ਅਨੁਸਾਰ ਜਿਉਂਦੇ ਨੇ, ਸਿੱਖੀ ਸਰੂਪ 'ਚ ਨੇ ਜੀ, ਬਾਣੀ ਦਾ ਪਾਠ ਕਰਦੇ ਨੇ, ਨਿਤਨੇਮੀ ਨੇ ਜੀ ਜੀ। ਸੋ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਹੜੇ ਸ਼ਰਧਾਵਾਨ ਸਿੱਖ ਨੇ ਉਹ ਗੁਰੂ ਪ੍ਰਤੀ, ਗੁਰਬਾਣੀ ਪ੍ਰਤੀ ਤਾਂ ਸ਼ਰਧਾ ਰੱਖਦੇ ਨੇ ਜੀ ਪਰ ਸਿਆਸੀ ਪੱਖ ਤੋਂ ਉਹ ਸੁਚੇਤ ਨਹੀਂ ਨੇ, ਜਾਂ ਜੇ ਸੁਚੇਤ ਹੈ ਵੀ ਨੇ ਤੇ ਉਹਨਾਂ ਦੀ ਦਿਲਚਸਪੀ ਨਹੀਂ ਹੈ। ਉਹਨਾਂ ਦੀ ਕੋਈ ਐਕਟੀਵਿਟੀ ਤੁਹਾਨੂੰ ਖਾਲਿਸਤਾਨ ਦੇ ਹਵਾਲੇ ਨਾਲ ਜਾਂ ਜਿਹਨੂੰ ਅਸੀਂ ਹੋਰ ਸਿੰਪਲਰ ਕਹਿਣਾ ਹੋਏ ਤਾਂ ਐਕਟਿਵਿਜ਼ਮ ਉਹਨਾਂ ਦਾ ਨਜ਼ਰ ਨਹੀਂ ਆਉਂਦਾ ਜੀ। ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਦੂਸਰੇ ਪਾਸੇ ਨੇ, ਜਿਹੜੇ ਧਾਰਮਿਕ ਤੌਰ 'ਤੇ ਕਮਜ਼ੋਰ ਨੇ, ਉਹਨਾਂ ਦਾ ਮਤਲਬ ਜਿਹੜੇ ਸਿੱਖੀ ਸਰੂਪ 'ਚ ਨਹੀਂ ਨੇ ਉਹਨਾਂ ਤੋਂ ਵੀ ਹੋਏਗਾ, ਜਾਂ ਜਿਹੜੇ ਬਾਣੀ ਦੇ ਨਿਤਨੇਮੀ ਨਹੀਂ ਨੇ ਪਰ ਉਹ ਸਿਆਸੀ ਤੌਰ 'ਤੇ ਇਸ ਗੱਲ ਦੀ ਪੂਰੀ ਕਲੈਰਿਟੀ ਰੱਖਦੇ ਨੇ ਕਿ ਖਾਲਿਸਤਾਨ ਤੋਂ ਬਿਨਾਂ ਸਿੱਖ ਬਚਦੇ ਨਹੀਂ ਜੀ। ਔਰ ਇਹ ਸਾਡੇ ਲਈ ਜ਼ਰੂਰੀ ਹੈ ਸਾਊਥ ਏਸ਼ੀਆ ਦੇ ਵਿੱਚ ਆਪਣਾ ਮੁਲਕ ਹੋਣਾ ਤਾਂ ਕਿ ਅਸੀਂ ਹਿਸਟਰੀ ਦੇ ਵਿੱਚ ਆਪਣੇ ਪੈਰਾਂ ਦੇ ਨਾਲ ਤੁਰ ਸਕੀਏ ਜੀ ਜੀ। ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੇ ਧਾਰਮਿਕ ਬਿਰਤੀ ਵਾਲੇ ਨੇ ਵੀਰ ਉਹ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ। ਉਹਨਾਂ ਨੂੰ ਉਹ ਕਹਿੰਦੇ ਨੇ ਕਿ ਭਾਈ ਤੁਹਾਡੇ ਤੋਂ ਤਾਂ ਮੂੰਹ ਤੇ ਦਾੜੀ ਨਹੀਂ ਹੈ ਜੀ, ਜਾਂ ਪਹਿਲਾਂ ਆਪਣੀ ਸ਼ਕਲ ਦੇਖੋ, ਜਾਂ ਉਹਨਾਂ 'ਚੋਂ ਵੀ ਜਿਹੜੇ ਨਹੀਂ ਵੀ ਕਹਿੰਦੇ ਔਰ ਜਿਹੜੀ ਗੱਲ ਉਹ ਕਹਿੰਦੇ ਨੇ, ਹੁਣ ਬਹੁਤ ਸਾਰੇ ਸਿੱਖ ਰਾਗੀ ਪ੍ਰਚਾਰਕ ਵੀ ਕਹਿਣ ਲੱਗ ਗਏ ਆਪਣਾ ਪਿੱਛਾ ਛਡਾਉਣ ਨੂੰ ਜੀ ਕਿ ਜੀ ਸਿੱਖ ਬਣ ਜਾਓ ਖਾਲਿਸਤਾਨ ਆਪੇ ਹੀ ਬਣ ਜਾਏਗਾ, ਖਾਲਸੇ ਬਣ ਜਾਓ ਖਾਲਿਸਤਾਨ ਆਪੇ ਹੀ ਬਣ ਜਾਏਗਾ। ਸੋ ਉਹਨਾਂ ਦਾ ਇਹ ਕਹਿਣਾ ਕਿ ਵੀ ਇਸ ਦੇ ਉੱਤੇ ਸਾਡੀ ਕੀ ਰਾਏ ਹੈ। ਅਸੀਂ ਸਮੇਂ-ਸਮੇਂ ਭਾਵੇਂ ਉਹਨਾਂ ਨੇ ਜ਼ਰਾ ਮੋਰ ਫੋਕਸ ਸਵਾਲ ਕੀਤੇ ਜੀ, ਅਸੀਂ ਇਸ ਵਿਸ਼ੇ ਦੇ ਉੱਤੇ ਆਪਣਾ ਕਾਮੈਂਟ ਕਰਦੇ ਰਹਿੰਦੇ ਹਾਂ ਜੀ ਜੀ। ਦੇਖੋ ਮੁੱਢਲੇ ਤੌਰ ਦੇ ਉੱਤੇ ਇਹ ਗੱਲ ਬਿਲਕੁਲ ਠੀਕ ਹੈ ਕਿ ਅਲਟੀਮੇਟਲੀ ਜ਼ਿੰਦਗੀ ਦਾ ਮਨੋਰਥ ਤਾਂ ਸਿੱਖ ਮੁੱਢਲੇ ਤੌਰ 'ਤੇ ਧਾਰਮਿਕ ਵਿਅਕਤੀ ਹੈ ਔਰ ਸਾਡੇ ਜੀਵਨ ਦਾ ਮਨੋਰਥ ਜਿਹੜਾ ਗੁਰਮਤਿ ਨੇ ਨਿਰਧਾਰਿਤ ਕੀਤਾ ਹੈ ਉਹ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਅਧਿਆਤਮ ਸਾਡਾ ਆਧਾਰ ਹੈ, ਗੁਰਸਿੱਖੀ ਸਰੂਪ, ਅੰਮ੍ਰਿਤਧਾਰੀ ਜੀਵਨ, ਸਮਰਪਿਤ ਜੀਵਨ ਅਕਾਲ ਪੁਰਖ ਨੂੰ, ਇਹ ਸਾਡਾ ਅਲਟੀਮੇਟ ਜੀਵਨ ਦਾ ਆਦਰਸ਼ ਹੈ ਜਿਹੜਾ ਕਿ ਗੁਰੂ ਨੇ ਨਿਰਧਾਰਿਤ ਕੀਤਾ ਸਾਡੀ ਜੀਵਨ ਜਾਂਚ ਹੈ ਜੀ। ਹੁਣ ਇਸ ਗੱਲ ਦਾ ਵੀ ਧਿਆਨ ਰਹੇ ਔਰ ਇਹ ਮਨੁੱਖਾ ਜੀਵਨ ਦੇ ਵਿੱਚ ਵੀ ਔਰ ਸਿੱਖ ਦੇ ਘਰ ਜਿਹੜਾ ਪੈਦਾ ਹੋਇਆ ਹੈ ਉਹਦੇ ਲਈ ਵੀ ਇਹ ਟੀਸੀ ਦਾ ਬੇਰ ਹੈ ਜਿਹੜਾ ਸਭ ਤੋਂ ਫਾਈਨਲ ਸਟੇਜ ਹੈ। ਜਦੋਂ ਕਿ ਤੁਸੀਂ ਬਾਣੀ ਔਰ ਬਾਣਾ ਦੋਨੋਂ ਦੇ ਧਾਰਨੀ ਹੁੰਦੇ ਹੋ, ਤੁਹਾਡੇ ਅੰਦਰ ਨਿਰੰਕਾਰ ਵਸਦਾ ਹੈ। ਬਾਣਾ ਪੰਜ ਕਕਾਰੀ ਰੂਪ ਹੈ, ਕੋਈ ਚੋਲੇ ਨੂੰ ਬਾਣਾ ਨਹੀਂ ਕਹਿੰਦੇ ਜਿਵੇਂ ਅੱਜ ਕੱਲ੍ਹ ਬਹੁਤ ਵਾਰੀ ਇੰਟਰਪ੍ਰੇਟ ਕੀਤਾ ਜਾਂਦਾ ਹੈ। ਬਾਣੇ ਦਾ ਮਤਲਬ ਹੀ ਪੰਜ ਕਕਾਰੀ ਅੰਮ੍ਰਿਤਧਾਰੀ ਰੂਪ ਹੈ। ਹੁਣ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਰਸਤੇ ਦੇ ਉੱਤੇ ਕੁਛ ਤੁਰੇ ਹੋਏ ਨੇ, ਕੁਛ ਤੁਰਨ ਦੇ ਯਤਨ 'ਚ ਨੇ, ਕੁਛ ਭੁੱਲੇ ਹੋਏ ਨੇ, ਕੁਛ ਦਾ ਜਿਹੜਾ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਜਾਂ ਘਰ 'ਚੋਂ ਹੀ ਨਹੀਂ ਮਿਲਿਆ ਕੁਛ ਵੀ, ਲੇਕਿਨ ਉਹਨਾਂ ਨੂੰ ਕੁਦਰਤੀ ਅੰਦਰੋਂ ਹੀ ਇਹ ਪ੍ਰੇਰਨਾ ਹੋਈ, ਉਹ ਬੜੀ ਤੇਜ਼ੀ ਨਾਲ ਅੱਗੇ ਨਿਕਲ ਜਾਂਦੇ ਨੇ ਇਸ ਸਾਰੇ। ਸੋ ਮੈਂ ਸਮਝਦਾ ਹਾਂ ਵੀ ਪਹਿਲੀ ਗੱਲ ਤਾਂ ਕੋਈ ਵੀ ਇਸ ਆਧਾਰ ਦੇ ਉੱਤੇ ਕਿਸੇ ਤੋਂ ਨਫ਼ਰਤ ਕਰਨੀ ਜਾਂ ਕਿਸੇ ਨੂੰ ਸਾਈਡਲਾਈਨ ਕਰਨਾ ਜਾਂ ਕਿਸੇ ਤੋਂ ਆਪਣੇ ਆਪ ਨੂੰ ਉੱਚਾ ਸਮਝਣਾ, ਇਹ ਤਾਂ ਗੁਰਮਤਿ ਦੇ ਮੁਤਾਬਕ ਨਹੀਂ ਹੈ ਜੀ। ਕਿਉਂਕਿ ਅਸੀਂ ਸਾਰੇ ਹੀ ਅਲਟੀਮੇਟਲੀ ਅਕਾਲ ਪੁਰਖ ਦੀ, ਗੁਰੂ ਦੀ ਆਪਣੀ
ਬਖਸ਼ਿਸ਼ ਆਪਣੀ ਮਿਹਰ ਹੋਏ ਤੇ ਫਿਰ ਹੀ ਅਸੀਂ ਪੁੱਗ ਜਾਵਾਂਗੇ ਕਿ ਨਹੀਂ, ਇਹ ਗੁਰੂ ਦੀ ਗੱਲ ਹੈ ਜੀ। ਜਿਹੜੀ ਸਿਆਸੀ ਪਰਪੱਕਤਾ ਦੀ ਗੱਲ ਹੈ, ਮੈਂ ਸਮਝਦਾ ਹਾਂ ਵੀ ਜਿਹੜੇ ਵੀਰ ਧਾਰਮਿਕ ਤੌਰ ਤੇ ਸ਼ਰਧਾਵਾਨ ਖਾਤੇ 'ਚ ਸਮਝਦੇ ਨੇ ਕਿ ਜੀ ਧਰਮ ਹੀ ਜਾਂ ਉਹਨਾਂ ਦਾ ਸਿਰਫ ਨਿਤਨੇਮ ਕਰ ਲੈਣਾ ਜਾਂ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਸੰਤੁਸ਼ਟਤਾ ਮਿਲਦੀ ਹੈ ਜਿਹੜਾ ਨਾਮ ਜਪ ਕੇ, ਇਹ ਵੀ ਸਿੱਖੀ ਦੇ ਮੁਤਾਬਕ ਠੀਕ ਨਹੀਂ ਹੈ। ਕਿਉਂਕਿ ਸਿੱਖੀ 'ਚ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਇਸ ਗੱਲ ਵੱਲ ਤੋਰਦਾ ਹੈ ਕਿ ਅਸੀਂ ਅਲਟੀਮੇਟਲੀ ਦੁਨੀਆ ਦੇ ਵਿੱਚ ਰਹਿੰਦੇ ਹਾਂ, ਆਪਣੇ ਸਮਾਜਿਕ, ਆਰਥਿਕ, ਸਿਆਸੀ, ਪਰਿਵਾਰਕ ਸਾਰੇ ਫਰਜ਼ਾਂ ਦੀ ਪੂਰਤੀ ਕਰਦੇ ਹਾਂ, ਵੀ ਨਿਰੰਕਾਰ ਨੂੰ ਯਾਦ ਰੱਖ ਸਕਦੇ ਹਾਂ, ਇੱਕ ਅਧਿਆਤਮਕ ਜੀਵਨ ਜੀ ਸਕਦੇ ਹਾਂ। ਗੁਰੂ ਸਾਹਿਬ ਨੇ ਖੁਦ ਗ੍ਰਸਤੀ ਜੀਵਨ ਜੀਵਿਆ ਜੀ। ਉਹਨਾਂ ਸਾਰੇ ਫੇਜ਼ ਚੋਂ ਲੰਘ ਕੇ ਸਾਨੂੰ ਜਾਂਚ ਦੱਸੀ ਕਿ ਇਸ ਪਰਿਵਾਰਕ ਜੀਵਨ ਦੇ ਵਿੱਚ ਰਹਿੰਦਿਆਂ ਵੀ ਜਦੋਂ ਵੱਡੇ ਚੈਲੰਜ ਆਉਂਦੇ ਨੇ, ਕੌਮ ਦਾ ਭਵਿੱਖ ਆਉਂਦਾ ਹੈ ਜਾਂ ਸੱਚ ਦੀ ਗੱਲ ਆਉਂਦੀ ਹੈ, ਤਾਂ ਫਿਰ ਗੁਰੂ ਸਾਹਿਬ ਤੱਤੀਆਂ ਤਵੀਆਂ ਤੇ ਬੈਠੇ, ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ। ਸੋ ਉਹਨਾਂ ਤੋਂ ਵੱਧ ਕੇ ਤਾਂ ਕਿਸੇ ਕੋਲ ਨਾਮ ਦਾ ਖਜ਼ਾਨਾ ਨਹੀਂ ਹੈ, ਉਹ ਤਾਂ ਖੁਦ ਨਾਮ ਦੇ ਵਰਤਾਰੇ ਨੇ, ਅਕਾਲ ਪੁਰਖ ਦੇ ਵਡਿਆਏ ਹੋਏ, ਬਖਸ਼ਿਆ ਹੋਈਆਂ ਉਹ ਡਿਵਾਈਨ ਗੁਰੂ ਜੋਤ ਨੇ। ਤੇ ਜੇ ਉਹਨਾਂ ਨੇ ਆਪਣੇ ਫਰਜ਼ ਨੂੰ ਸਮਝਿਆ, 10ਵੇਂ ਪਾਤਸ਼ਾਹ ਨੇ ਜ਼ੁਲਮ ਨੂੰ ਦੇਖਿਆ ਔਰ ਆਪਣੇ ਜੀਵਨ ਦਾ ਮਨੋਰਥ ਹੀ ਜਿਹੜਾ ਦੁਸ਼ਟ ਸਬਨ ਕੋ ਮੂਲ ਉਪਾਰੰ ਇਹ ਦਿੱਤਾ ਹੈ, ਤੇ ਫਿਰ ਕੋਈ ਕਾਰਨ ਨਹੀਂ ਹੈ ਕਿ ਕੋਈ ਇਹ ਕਹੇ ਕਿ ਜੀ ਮੈਂ ਧਰਮੀ ਤਾਂ ਹਾਂ ਪਰ ਸਾਡਾ ਕੰਮ ਨਿਤਨੇਮ ਤੱਕ ਹੈ, ਇਸ ਤੋਂ ਬਿਨਾਂ ਸਾਡੀ ਕਿਸੇ 'ਚ ਕੋਈ ਦਿਲਚਸਪੀ ਨਹੀਂ ਹੈ ਜੀ। ਇਹ ਵੀ ਜਿਹੜਾ ਹੈ ਇਹ ਸਿੱਖੀ ਤੋਂ ਮਨਫੀ ਗੱਲ ਹੈ, ਇਹਦਾ ਸਿੱਖੀ ਨਾਲ ਸੰਬੰਧ ਨਹੀਂ ਹੈ ਇਸ ਆਰਗੂਮੈਂਟ ਦਾ ਜੀ। ਬਾਕੀ ਸਿਆਸੀ ਮੈਚੋਰਿਟੀ, ਮੈਂ ਸਮਝਦਾ ਵੀ ਜੇ ਸਿਰਫ ਧਾਰਮਿਕ ਜੀਵਨ ਕਾਫੀ ਹੁੰਦਾ ਤੇ 10ਵੇਂ ਪਾਤਸ਼ਾਹ ਇਸ ਗੱਲ ਦਾ ਕਿਉਂ ਤਰੱਦਦ ਕਰਦੇ ਕਿ ਸਿੱਖ ਜਿਹੜੇ ਨੇ ਉਹ ਵਿੱਦਿਆ ਲੈਣ, 52 ਕਵੀ ਰੱਖੇ, ਮਤਲਬ ਸੀ ਕਿ ਉਹ ਸਾਰੇ ਟੈਲੈਂਟ ਉਹਨਾਂ ਦੇ ਵਿੱਚ ਹੋਣ। ਔਰ ਜੇ ਅਸੀਂ ਇਸ ਗੱਲ ਤੇ ਨੂੰ ਮੰਨਣਾ ਹੋਏ ਕਿ ਜਿਹੜੀ ਸੰਸਕ੍ਰਿਤ ਦੀ ਪੜ੍ਹਾਈ ਨਾਲ ਜੁੜੀ ਹੋਈ ਗੱਲ ਹੈ ਕਿ ਕਿਵੇਂ ਗੁਰੂ ਸਾਹਿਬ ਨੇ ਜਿਹੜਾ ਉਸ ਨੂੰ ਐਨਕਰੇਜ ਕੀਤਾ, ਉਹਨਾਂ ਕਵੀਆਂ ਤੋਂ ਬਹੁਤ ਸਾਰੀਆਂ ਪੁਰਾਤਨ ਜਿਹੜੀਆਂ ਸੰਸਕ੍ਰਿਤ ਦੀਆਂ ਲਿਖਤਾਂ ਸੀ ਉਹਨਾਂ ਦੇ ਉਲੱਥੇ ਕਰਵਾਏ ਤਾਂ ਕਿ ਬੌਧਿਕ ਪੱਧਰ ਦੇ ਉੱਤੇ ਜਿਹੜਾ ਸਿੱਖ ਹੈ ਉਹ ਪੂਰਾ ਉਸ ਲੈਵਲ ਦੇ ਉੱਤੇ ਆ ਜਾਏ ਕਿ ਉਹ ਸਾਰੇ ਹਰ ਚੈਲੰਜ ਨੂੰ ਜਿਹੜਾ ਹੈ ਉਹ ਫੇਸ ਕਰ ਸਕੇ। ਸੋ ਇਹ ਜਿਹੜੀ ਸਿਆਸੀ ਪਰਪੱਕਤਾ ਹੈ, ਬਾਕੀ ਜਿਹੜਾ ਧਾਰਮਿਕ ਜੀਵਨ ਹੈ ਇਹ ਤਾਂ ਸਟੈਪ ਬਾਈ ਸਟੈਪ ਚੱਲਦਾ ਰਹਿੰਦਾ ਹੈ। ਇਹ ਤਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਕਿ ਨੇੜੇ ਹੈ ਕਿ ਦੂਰ, ਕੌਣ ਕਿੰਨਾ ਨੇੜੇ ਹੈ ਕਿੰਨਾ ਦੂਰ ਹੈ, ਪਰ ਜਿਨ੍ਹਾਂ ਨੂੰ ਸਿਆਸੀ ਤੌਰ ਤੇ ਸਮਝ ਹੈ ਕਿ ਖਾਲਿਸਤਾਨ ਬਣਾਏ ਬਿਨਾਂ ਸਾਨੂੰ ਜਿਹੜਾ ਆਪਣਾ ਅਸੀਂ ਧਰਮ ਵੀ ਸੁਰੱਖਿਅਤ ਨਹੀਂ ਰੱਖ ਸਕਦੇ, ਮੈਂ ਸਮਝਦਾ ਵੀ ਉਹਨਾਂ ਦੀ ਨੂੰ ਇਸ ਗੱਲ ਦੀ ਬੜੀ ਕਲੈਰਿਟੀ ਹੈ। ਔਰ ਸਾਡੇ ਸਾਹਮਣੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਉਦਾਹਰਣ ਹੈ, ਉਹ ਕੋਈ ਬਹੁਤ ਪ੍ਰੈਕਟਿਸਿੰਗ ਮੁਸਲਮਾਨ ਨਹੀਂ ਸੀ, ਕੋਈ ਨਮਾਜ਼ੀ ਨਹੀਂ ਸੀ 5 ਵੇਲੇ ਦੇ, ਕੋਈ ਮਸਜਿਦ ਜਾਣ ਵਾਲੇ ਨਹੀਂ ਸੀ, ਹੋਰ ਵੀ ਜਿਹੜਾ ਜਿਸ ਨੂੰ ਮੁਸਲਮਾਨ ਬਹੁਤ ਚੰਗਾ ਨਹੀਂ ਮੰਨਦੇ ਉਹ ਉਹਨਾਂ ਦੇ ਜੀਵਨ 'ਚ ਗੱਲਾਂ ਹੋਣਗੀਆਂ, ਲੇਕਿਨ ਇੱਕ ਗੱਲ ਉਹਨਾਂ ਨੂੰ ਉਹ ਇਮਾਨਦਾਰ ਸੀ, ਇੰਟੈਗਰਿਟੀ ਸੀ। ਔਰ ਇੱਕ ਗੱਲ ਉਹਨਾਂ ਨੂੰ ਕਲੀਅਰ ਸੀ ਕਿ ਪਾਕਿਸਤਾਨ ਜੇ ਨਹੀਂ ਬਣਦਾ, ਜੇ ਮੁਸਲਮਾਨ ਇਸ ਸਬ ਕੌਂਟੀਨੈਂਟ ਦੇ ਆਪਣਾ ਮੁਲਕ ਨਹੀਂ ਬਣਾਉਂਦੇ, ਤੇ ਜਦੋਂ ਅੰਗਰੇਜ਼ ਚਲੇ ਗਏ ਹਿੰਦੂ ਮੈਜੋਰਿਟੀ ਹੋਏਗੀ ਔਰ ਉਹਨਾਂ ਨੂੰ ਜਿਹੜਾ ਇਹ ਜੋੜ ਨਹੀਂ ਦੇਣਗੇ ਔਰ ਉਹਨਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਬਣਾ ਦੇਣਗੇ। ਉਸ ਪੀਰੀਅਡ 'ਚ ਇਸ ਕਿਸਮ ਦੇ ਲੋਕ ਵੀ ਸੀ ਮੁਸਲਮਾਨਾਂ ਦੀ ਕਮਿਊਨਿਟੀ। ਜਦੋਂ ਮੁਸਲਮਾਨਾਂ ਦਾ ਸੂਝਵਾਨ ਤਬਕਾ ਉਹਨਾਂ ਨੂੰ ਕਾਇਦੇ ਆਜ਼ਮ ਕਹਿੰਦਾ ਸੀ, ਉਹ ਕਾਫਰੇ ਆਜ਼ਮ ਕਹਿੰਦੇ ਸੀ, ਉਹ ਤਾਂ ਕਹਿੰਦੇ ਸੀ ਕਾਫਰ ਹੈ, ਔਰ ਉਹ ਪਾਕਿਸਤਾਨ ਦਾ ਵਿਰੋਧ ਕਰਦੇ ਸੀ ਕਿ ਜੀ, ਔਰ ਉਹਨਾਂ ਦੇ ਨਿੱਜੀ ਜੀਵਨ 'ਚ ਕਮਜ਼ੋਰੀਆਂ ਕੱਢਦੇ ਸੀ ਕਿ ਜੀ ਉਹ ਤਾਂ ਇਸਲਾਮ ਦੇ ਵਿੱਚ ਆਹ ਗੱਲ ਹੈ, ਨਮਾਜ਼ੀ ਨਹੀਂ ਨੇ 5 ਵਕਤ ਦੇ, ਜਾਂ ਦੂਜਾ ਆਹ ਨਹੀਂ ਹੈ ਉਹ ਨਹੀਂ ਹੈ। ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਦੇਖੋ ਮੈਂ ਤੁਹਾਡੀ ਕੌਮ ਦਾ ਵਕੀਲ ਹੈ, ਜੇ ਤੁਹਾਨੂੰ ਮੁਲਕ ਨਾ ਮਿਲਿਆ, ਤੁਹਾਡੇ ਕੋਲ ਆਪਣਾ ਵਤਨ ਨਾ ਹੋਇਆ, ਤੇ ਤੁਹਾਨੂੰ ਕਿਸੇ ਨੇ ਨਮਾਜ਼ ਵੀ ਨਹੀਂ ਪੜ੍ਹਨ ਦੇਣੀ। ਅੱਜ ਜੋ ਹਾਲ ਹਿੰਦੁਸਤਾਨ 'ਚ ਮੁਸਲਮਾਨਾਂ ਦਾ ਕੀਤਾ ਹੈ, ਹਿੰਦੂ ਮੈਜੋਰਟੀ ਨੇ ਆ ਬਾਬਰੀ ਮਸਜਿਦ ਢਾਈ ਹੈ, ਕਿਸ ਆ ਮੁਜ਼ੱਫਰਪੁਰ ਦੇ ਵਿੱਚ ਕਿਵੇਂ ਮਾਰੇ ਨੇ, ਔਰ ਗੁਜਰਾਤ ਦੇ ਵਿੱਚ ਡਰਾ ਕੇ ਅੰਦਰ ਵਾੜੇ ਹੋਏ ਨੇ। 15-16% ਆਬਾਦੀ ਹੈ, ਇੱਕ ਵੀ MLA ਉਹਨਾਂ ਦਾ ਨਹੀਂ ਹੈ, ਕੋਈ ਟਿਕਟ ਨਹੀਂ ਦਿੰਦਾ, ਮਿਨਿਸਟਰ ਤਾਂ ਦੂਰ ਬਣਾਉਣ ਦੀ ਗੱਲ ਹੈ। ਸੋ ਕਾਇਦੇ ਆਜ਼ਮ ਨੇ ਇਹ ਸਾਬਤ ਕਰ ਦਿੱਤਾ ਇਸ ਗੱਲ ਨੂੰ ਕਿ ਅਲਟੀਮੇਟਲੀ ਤੁਹਾਡੀ ਮੁਲਕ ਦੀ ਹੋਂਦ ਨਾਲ ਤੁਹਾਡੀ ਡੈਸਟਨੀ ਜੁੜੀ ਹੁੰਦੀ ਹੈ। ਔਰ ਇਹੀ ਗੱਲ ਸਾਡੇ ਲੀਡਰ ਮਾਸਟਰ ਤਾਰਾ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਧਾਰਮਿਕ ਤੌਰ ਤੇ ਬੜੇ ਅਲਰਟ ਸੀ। ਮਾਸਟਰ ਤਾਰਾ ਸਿੰਘ ਅੰਮ੍ਰਿਤ ਵੇਲੇ ਜਾਗਣ ਵਾਲੇ, ਨਿਤਨੇਮੀ, ਚੰਗੇ ਲਿਖਾਰੀ, ਸਾਰਾ ਜੀਵਨ ਉਹਨਾਂ ਦਾ ਧਾਰਮਿਕ ਸੀ, ਲੇਕਿਨ ਕਿਉਂਕਿ ਸਿਆਸੀ ਸੂਝ-ਬੂਝ ਨਹੀਂ ਸੀ ਉਸ ਲੈਵਲ ਦੀ ਜੋ ਕਿ ਗਾਂਧੀ, ਨਹਿਰੂ ਜਾਂ ਮਿਸਟਰ ਜਿਨ੍ਹਾਂ ਦੀ ਸੀ,
ਤੇ ਉਹ ਪਛੜ ਗਏ। ਸੋ ਮੈਂ ਸਮਝਦਾ ਹਾਂ ਵੀ ਜਿਹੜਾ ਧਾਰਮਿਕ ਤੌਰ ਤੇ ਸਚਿਆਰੇ ਹੋ ਕੇ ਰੱਬ ਦੇ ਦਰਗਾਹ 'ਚ ਸੱਚੋ ਉੱਥੇ ਸੱਚੋ ਹੀ ਸੱਚ ਨਿਬੜਿਆ ਚੁਣ ਵੱਖ ਕੱਢਿਆ ਜਜਮਾਲਿਆ, ਇਹ ਇੱਕ ਹੁਕਮ ਦੀ ਵੱਖਰੀ ਖੇਡ ਹੈ। ਪਰ ਦੁਨੀਆਦਾਰੀ ਦੇ ਵਿੱਚ ਸਿਆਸੀ ਪ੍ਰੌੜਤਾ ਦਾ ਹੋਣਾ ਬੜਾ ਜ਼ਰੂਰੀ ਹੈ। ਤੇ ਜਿਵੇਂ ਸਰ ਕਪੂਰ ਸਿੰਘ ਕਹਿੰਦੇ ਸੀ ਵੀ ਜਿਹੜੀਆਂ ਕੌਮਾਂ ਇਤਿਹਾਸ ਤੋਂ ਸਬਕ ਨਹੀਂ ਲੈਂਦੀਆਂ ਤੇ ਜਿਹੜੀਆਂ ਕੌਮਾਂ ਉਸ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ ਕਿ ਉਹ ਸਰਵਾਈਵ ਕਰਨ, ਤੇ ਫਿਰ ਉਹ ਸਮੇਂ ਦੇ ਘੱਟੇ 'ਚ ਗਵਾਚ ਜਾਂਦੀਆਂ ਨੇ। ਔਰ ਇਹ ਇੱਕ ਫੈਕਟ ਹੈ, ਇਹ ਕੋਈ ਦੋ ਲਾਅ ਨਹੀਂ ਨੇ ਕਿਸੇ ਇੱਕ ਕੌਮ ਲਈ ਹੋਰ ਹੋਏਗਾ ਕਿਸੇ ਦੂਜੇ ਲਈ। ਜਿਹਨਾਂ ਕੌਮਾਂ ਨੇ ਗਲਤੀਆਂ ਕੀਤੀਆਂ ਉਹ ਫਿਰ ਡਿੱਗਦੀਆਂ ਹੀ ਚਲੀਆਂ ਜਾਂਦੀਆਂ। ਸੋ ਮੈਂ ਸਮਝਦਾ ਵੀ ਇਹਨਾਂ ਦਾ ਵੀਰ ਸ਼ਰਨਦੀਪ ਸਿੰਘ ਪ੍ਰਹਾਰ ਜੀ ਨੇ ਇੱਕ ਬੜਾ ਅਹਿਮ ਨੁਕਤਾ ਜਿਹੜਾ ਵਿਚਾਰ ਦੇ ਲਈ ਸਾਹਮਣੇ ਲਿਆਂਦਾ ਜੀ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਔਰ ਅਸੀਂ ਇਹ ਆਸ ਕਰਦੇ ਹਾਂ ਵੀ ਇਸ ਬਹਿਸ ਪਏ ਬਿਨਾਂ ਕਿ ਕੌਣ ਪਹਿਲਾਂ ਧਾਰਮਿਕ ਹੋਏਗਾ ਫਿਰ ਸਿਆਸੀ ਬਣੇਗਾ, ਇਹ ਨਾਲ ਹੀ ਦੋਵੇਂ ਚੀਜ਼ਾਂ ਚੱਲਦੀਆਂ ਜੀ। ਅਸੀਂ ਧਰਮ ਵੱਲ ਵੀ ਪ੍ਰੇਰਿਤ ਹੋਈਏ, ਜਿਹੜੇ ਸਰੂਪ 'ਚ ਨਹੀਂ ਨੇ ਸਰੂਪ 'ਚ ਆਉਣ, ਜਿਹੜੇ ਸਰੂਪ 'ਚ ਨੇ ਉਹ ਅੰਮ੍ਰਿਤਧਾਰੀ ਜੀਵਨ ਲੈਣ, ਔਰ ਸਿਆਸੀ ਤੌਰ 'ਤੇ ਜਿਹੜੇ ਆਲਰੇਡੀ ਇਸ ਰਸਤੇ 'ਤੇ ਨੇ ਉਹ ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ ਆਪਣਾ ਬਣਦਾ ਯੋਗਦਾਨ ਵੀ ਪਾਉਣ। ਉਹ ਸਿਰਫ ਨਿਤਨੇਮ ਕਰਨ ਤੱਕ ਹੀ ਮਹਿਦੂਦ ਨਾ ਹੋਣ। ਸੋ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਦੇ ਨਾਲ ਲੈਣੇ ਬ੍ਰੇਕ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।